ਆਂਦੇ ਨੇ ਮਹਿਮੂਦ ਗਾਜ਼ਨਵੀ ਦਾ ਦੌਰ ਸੀ ਤੇ ਉਹਦੇ ਦੌਰ ਦੇ ਵਿੱਚ ਇੱਕ ਬੰਦਾ ਬਿਮਾਰ ਹੋ ਗਿਆ ਤੇ ਜਿਹੜਾ ਹਕੀਮ ਸੀ ਉਹਨੇ ਕਿਹਾ ਤੇਰੀ ਦਵਾਈ ਤਾਂ ਬਣਨੀ ਹੈ ਅਗਰ ਛੋਟੀ ਮੱਖੀ ਦਾ ਸ਼ਹਿਦ ਲੱਭੇ ਦਾ। ਤੇ ਉਹ ਬੰਦਾ ਡੱਬੀ ਲੈ ਕੇ ਦਰ ਬਦਰ ਫਿਰਨ ਲੱਗ ਪਿਆ, ਉਹਨੂੰ ਕਿਤੋਂ ਵੀ ਸ਼ਹਿਦ ਨਾ ਲੱਭਾ। ਅਖੀਰ ਉਹ ਇੱਕ ਦਿਨ ਬਾਦਸ਼ਾਹ ਦੇ ਕੋਲ ਚਲਾ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਮੁਲਾਜ਼ਮ ਆਇਆ, ਉਹਨੂੰ ਦੱਸਿਆ ਛੋਟੀ ਡੱਬੀ ਪੇਸ਼ ਕੀਤੀ ਕਿ ਮੈਨੂੰ ਸ਼ਹਿਦ ਚਾਹੀਦਾ ਵੇ, ਮੈਂ ਬਿਮਾਰ ਹਾਂ, ਮੇਰੀ ਦਵਾਈ ਤਾਂ ਬਣਦੀ ਅਗਰ ਛੋਟੀ ਮੱਖੀ ਦਾ ਖਾਲਸ ਸ਼ਹਿਦ ਲੱਭੇ। ਤੇ ਉਹਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਇਸ ਤਰ੍ਹਾਂ ਡੱਬੀ ਸ਼ਹਿਦ ਲੈਣ ਆਇਆ। ਉਹਨੇ ਕਿਹਾ ਡੱਬੀ ਉੱਥੇ ਰੱਖ ਦੇ ਤੇ ਉਹ ਫਲਾਂ ਵੱਡਾ ਡੱਬਾ ਜਿਹੜਾ ਨਾ ਚੁੱਕ ਕੇ ਤੇ ਉਹਨੂੰ ਦੇ ਦੇ। ਮੁਲਾਜ਼ਮ ਆਂਦਾ ਬਾਦਸ਼ਾਹ ਸਲਾਮਤ, ਉਹਨੇ ਥੋੜਾ ਜਿਹਾ ਮੰਗਿਆ, ਤੁਸੀਂ ਐਡਾ ਵੱਡਾ ਡੱਬਾ ਦੇ ਰਹੇ ਜੇ। ਆਂਦਾ ਗੱਲ ਉਹ ਮਜ਼ਦੂਰ ਆਦਮੀ ਹੈ, ਉਹਨੇ ਆਪਣੀ ਸੋਚ ਦੇ ਮੁਤਾਬਕ ਆਪਣੇ ਮੁਤਾਬਕ ਮੰਗਿਆ ਥੋੜਾ ਜਿਹਾ, ਮੈਂ ਵਕਤ ਦਾ ਬਾਦਸ਼ਾਹ ਵਾਂ, ਮੈਂ ਆਪਣੇ ਮੁਤਾਬਕ ਦੇਣਾ ਮੈਂ। ਮੌਲਾਨਾ ਰੂਮ ਜਿਹੜੇ ਨੇ ਉਹ ਫਰਮਾਉਂਦੇ ਨੇ ਕਿ ਤੁਸੀਂ ਅੱਲਾਹ ਪਾਕ ਕੋਲੋਂ ਹਮੇਸ਼ਾ ਆਪਣੀ ਹਸੀਅਤ ਦੇ ਮੁਤਾਬਕ ਮੰਗਦੇ ਰਹੋ, ਲੇਕਿਨ ਉਹ ਬੜੀ ਪਰਵਰਦਿਗਾਰ ਜ਼ਾਤ ਹੈ, ਉਹ ਜਦੋਂ ਵੀ ਦਿੰਦੀ ਉਹ ਆਪਣੀ ਹਸੀਅਤ ਦੇ ਮੁਤਾਬਕ ਦਿੰਦੀ ਹੈ ਤੇ ਬਹੁਤ ਜ਼ਿਆਦਾ ਦਿੰਦੀ ਹੈ। ਉਹਦੇ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ, ਹਮੇਸ਼ਾ ਅੱਛੇ ਦੀ ਤਵੱਕਾ ਰੱਖਣੀ ਚਾਹੀਦੀ ਹੈ, ਅੱਛੇ ਵਕਤ ਦੀ ਉਮੀਦ ਰੱਖਣੀ ਚਾਹੀਦੀ ਹੈ ਤੇ ਇਨਸ਼ਾਅੱਲਾ ਉਹ ਭਲਾ ਕਰੇਗਾ, ਤੁਹਾਡੀਆਂ ਵੀ ਸਾਰੀਆਂ ਮੁਸ਼ਕਲਾਂ ਹੱਲ ਕਰੇਗਾ ਤੇ ਹਮੇਸ਼ਾ ਖੁਸ਼ ਰਹੋ ਦੇ, ਹੱਸਦੇ ਰਹੋ ਦੇ ਤੇ ਵਸਦੇ ਰਹੋ।